जी। बिस्मिल्लाहिर्रहमानिर्रहीम। ਤੁਹਾਨੂੰ ਮੇਰੀ ਹਾਲਤ ਤੋਂ ਅੰਦਾਜ਼ਾ ਹੋ ਗਿਆ ਹੋਣਾ ਕਿ ਮੈਂ ਕਿੰਨਾ ਕੁ ਬੁੱਢਾ ਹੋ ਗਿਆ, ਲੇਕਿਨ ਇਸ ਬੁਢਾਪੇ ਦੇ ਬਾਵਜੂਦ ਮਾਂ ਬੋਲੀ ਦੀ ਜਿਹੜੀ ਪੁਕਾਰ ਹੈ ਉਹ ਮੈਨੂੰ ਇੱਥੇ ਲੈ ਆਈ ਹੈ। ਔਰ ਮੈਨੇ ਹਰ ਸੂਰਤ ਆਉਣਾ ਸੀ ਇੱਥੇ। ਇਹ ਨਾਵਲ ਦਾ ਇੱਕ ਸਿਰਫ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਇਹਦਾ ਪੂਰਾ ਹੈ ਕਿ ਵਾਰ ਹੈ ਦੁੱਲੇ ਭੱਟੀ ਦੀ ਕਿ ਮੈਂ ਪੰਨਾ ਦਿੱਲੀ ਦੇ ਕਿੰਗਰੇ ਤੇ ਭੋਰ ਦੇਵਾਂ ਸ਼ੱਕਰ ਵਾਂਗਰ ਭੋਰ ਤੇ ਮੈਂ ਬੰਨਾ ਅਕਬਰ ਦੀਆਂ ਰਾਣੀਆਂ ਤੇ ਲਿਆਵਾਂ ਡੰਗਰਾਂ ਵਾਂਗਰ ਟੋਰ। ਇਹ ਜਿਹੜਾ ਨਾ ਮੈਂ ਪੰਨਾ ਦਿੱਲੀ ਦੇ ਕਿੰਗਰੇ ਇਹ ਉੱਥੋਂ ਲਿਆ। ਇਹਦੀ ਮੈਂ ਬੈਕਗਰਾਊਂਡ ਲੰਮੀ ਹੋ ਜਾਂਦੀ ਗੱਲ। ਮੈਂ ਸਿਰਫ ਇਹ ਕਹਿਣਾ ਕਿ ਜਿਵੇਂ ਬਾਬਾ ਫਰੀਦ ਨੇ ਆਖਿਆ ਸੀ ਕਿ ਉੱਠ ਫਰੀਦਾ ਸੁੱਤਿਆ ਹੁਣ ਦਾੜੀ ਆਇਆ ਬੂਰ, ਅੱਗਾ ਨੇੜੇ ਆ ਗਿਆ ਅਤੇ ਪਿੱਛਾ ਰਹਿ ਗਿਆ ਦੂਰ। ਅਤੇ ਸਾਡੇ ਨਾਲ ਵੀ ਇਹੀ ਮਾਮਲਾ ਹੈ। 86 ਵਰ੍ਹੇ ਮੇਰੀ ਉਮਰ ਹੈ ਇਸ ਵੇਲੇ। ਅਤੇ ਮੈਂ ਆਪਣੀ ਉਮਰ ਦਾ ਇਸ ਵਾਸਤੇ ਕਹਿ ਰਿਹਾ ਕਿ ਮੈਂ ਆਪਣੀ ਹਯਾਤੀ 'ਚ ਬਹੁਤ ਸਾਰੀਆਂ ਪੰਜਾਬੀ ਕਾਨਫਰੰਸਿਸ ਮੈਂ ਸ਼ਾਮਿਲ ਹੋਇਆ, ਅਟੈਂਡ ਕੀਤੀਆਂ ਨੇ। ਲੇਕਿਨ ਅਹਿਮਦ ਰਜ਼ਾ ਦੀ ਜਿਹੜੀਆਂ ਪੰਜਾਬੀ ਕਾਨਫਰੰਸਾਂ ਨੇ, ਮੈਂ ਤੁਹਾਨੂੰ ਗਵਾਹੀ ਦਿੰਦਾ ਕਿ ਇੱਦੋਂ ਵੱਡੀ, ਇੱਦੋਂ ਭਰਵੀਆਂ ਔਰ ਇੰਨੀਆਂ ਮੁਹੱਬਤ ਭਰੀ ਕਾਨਫਰੰਸ ਪਹਿਲਾਂ ਕਦੀ ਨਹੀਂ। ਮੈਂ ਇਹਦੀ ਬੜੀ ਤਫਸੀਲ, ਜਿਵੇਂ ਇਹ ਮਿਹਨਤ ਕਰਦਾ ਹੈ, ਬਲਕਿ ਮੈਂ ਤਾਂ ਇਹਨੂੰ ਇੱਕ ਵਾਰੀ ਆਖਿਆ ਕਿ ਸੁਣਿਆ ਤੂੰ ਕਿਸੇ ਜ਼ਮਾਨੇ 'ਚ ਕੋਈ 7 ਫੁੱਟਾ ਸੈਂ ਅਤੇ ਇਹ ਪੰਜਾਬੀ ਵਾਸਤੇ ਕੰਮ ਕਰ ਕਰਕੇ ਨਾ ਤੇਰਾ ਕੱਦ ਜ਼ਰਾ ਘਿਸ ਗਿਆ। ਅੱਛਾ, ਔਰ ਮੇਰੀ ਖਾਹਿਸ਼ ਹੈ ਉਸ ਕੱਦ ਦੇ ਬਾਵਜੂਦ ਸਭ ਤੋਂ ਸਰਬੁਲੰਦ ਇਹ। ਬਹੁਤ ਅੱਛਾ। ਇਹਦੀ ਕਾਮਤ ਜਿਹੜੀ ਹੈ ਨਾ, ਇਹ ਵੱਡੇ ਵੱਡੇ ਜਿਹੜੇ ਸਰੂ ਕੱਦ ਨੇ ਉਹਨਾਂ ਨੂੰ ਮਾਤ ਕਰਦੀ ਹੈ। ਇਹਦਾ ਜਿਹੜਾ ਇਸ਼ਕ ਹੈ ਜ਼ੁਬਾਨ ਦੇ ਨਾਲ, ਇਹ ਜਿਸ ਤਰ੍ਹਾਂ ਅਰੇਂਜ ਕਰਦਾ ਹੈ, ਅਤੇ ਮੈਨੂੰ ਲੱਗਦਾ ਕਿ ਇਹਦੇ ਕੋਈ ਜਿੰਨ ਸ਼ਿਨ ਕਾਬੂ ਆਇਆ ਹੈ, ਇਕੱਲੇ ਬੰਦੇ ਦਾ ਇਹ ਵਸ ਨਹੀਂ। ਅਤੇ ਇਹ ਨਾਵਲ ਦਾ ਜਿਹੜਾ ਹੈ ਇਹ ਭਗਤ ਸਿੰਘ ਦੀ ਜਿਹੜੀ ਉੱਥੀ ਸਾਲਗਿਰਾ ਹੋਈ ਉਸ ਪਾਸੇ, ਉੱਥੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਉਹਦਾ ਆਗਾਜ਼ ਇਸ ਨਾਵਲ ਦੀ ਮੁਹੂਰਤ ਨਾਲ ਹੋਇਆ। ਅਤੇ ਇਹ ਨਾਵਲ ਜਿਹੜਾ ਹੈ ਇਹ ਮੈਂ ਨਾਮ ਕਰਨਾ ਅਹਿਮਦ ਰਜ਼ਾ ਦੇ ਨਾਲ ਔਰ ਮਤਲਬ ਹੈ ਕਿ ਇਸ ਪੰਜਾਬੀ ਕਾਨਫਰੰਸ ਦੇ ਨਾਲ। ਅੱਛਾ, ਮੈਨੂੰ ਮੈਂ ਮਤਲਬ ਮੈਂ ਬਾਰ ਨਹੀਂ ਕਹਿੰਦਾ ਕਿ ਬਈ ਮੇਰੇ ਸਕਤ ਜ਼ਰਾ ਘੱਟ ਹੈ। ਮੈਂ ਮੁਖਤਸਰ ਜਿਹੀ ਗੱਲ ਕਰਾਂਗਾ ਅਤੇ ਸਮਝ ਨਹੀਂ ਆਉਂਦੀ ਕਿੱਥੋਂ ਗੱਲ ਸ਼ੁਰੂ ਕਰਾਂ। ਅਤੇ ਮੈਂ ਇੱਕ ਪਿਛਲੇ ਦਿਨਾਂ ਨਾ ਕੋਈ ਤਹਿਕੀਕ ਦੇ ਹਵਾਲੇ ਨਾਲ ਇੱਕ ਕਿਤਾਬ ਹੈ ਯੂਰੀ ਗੰਕਾਫੁਸਕੀ की, रशियन स्कॉलर, बड़ी पुरानी किताब है, पाकिस्तान और उसकी कौमीयतें। वो मैं पढ़ रहा था, ਉਹਦੇ 'ਚ ਇੱਕ ਪੋਰਸ਼ਨ ਮੇਰੇ ਵਾਸਤੇ ਨਵਾਂ ਸੀ। ਮੈਂ ਉਸ ਹਕੀਕਤ ਤੋਂ ਆਗਾਹ ਨਹੀਂ ਸਾਂ। ਉਹ ਮੈਂ ਕੋਟ ਕਰ ਦੇਣਾ। ਯੂਰੀ ਕਹਿੰਦਾ ਹੈ, ਪੰਜਾਬੀ ਦੇ ਉੱਤੇ ਉਹਨੇ ਗੱਲ ਕੀਤੀ ਹੈ ਐਵੇਂ ਛੋਟਾ ਜਿਹਾ। ਉਹਨੇ ਕਿਹਾ ਪੰਜਾਬੀ ਸਭ ਤੋਂ ਪਹਿਲਾਂ ਬੁੱਧ ਮਤ ਦੇ ਭਿਕਸ਼ੂਆਂ ਨੇ ਲਿਖੀ। ਮਹਾਤਮਾ ਬੁੱਧ ਦੀ ਸ਼ਾਨ ਵਿੱਚ ਜਿਹੜੇ ਉਹਨਾਂ ਨੇ ਕਸੀਦੇ, ਜਿਵੇਂ ਅਸੀਂ ਨਾਤਾਂ ਕਹਿੰਦੇ ਹਾਂ, ਭਜਨ ਕਹਿੰਦੇ ਆ, ਇਹ ਬੁੱਧ ਮਤ ਦੇ ਆਗਾਜ਼ ਉੱਥੋਂ ਹੋਇਆ। ਤੁਸੀਂ ਹੁਣ ਅੰਦਾਜ਼ਾ ਲਾ ਲਓ ਕਿ ਬੁੱਧ ਮਤ ਨੂੰ 1500 ਸਾਲ ਹੋ ਗਿਆ ਖ਼ਤਮ ਹੋਇਆ ਜਾਂ ਇਸ ਖਿੱਤੇ ਤੋਂ ਗਿਆ। ਲਾਹੌਰ ਜਿਹੜਾ ਸੀ ਬੁਨਿਆਦੀ ਤੌਰ 'ਤੇ ਬੁੱਧ ਸਿਟੀ ਸੀ। 600 ਸਾਲ ਤੱਕ ਇਟ ਵਾਜ਼ ਟੋਟਲੀ ਬੁੱਧ। ਅੱਛਾ, ਚੁਨਾਚੇ ਉਹ ਤੁਸੀਂ ਦੇਖੋ ਕਿ ਅਗਰ ਉਸ ਜ਼ਮਾਨੇ 'ਚ ਪੰਜਾਬੀ ਲਿਖੀ ਜਾਂਦੀ ਸੀ ਔਰ ਇਹ ਬਾਕਾਇਦਾ ਤਹਿਕੀਕ ਹੋਈ
ਤੇ 1.5-2 ਹਜ਼ਾਰ ਸਾਲ ਤੇ ਇੱਥੇ ਹੀ ਹੋ ਗਏ। ਉਹਦੇ ਬਾਅਦ ਉਹਨੇ ਕਿਹਾ ਕਿ ਜੀ ਬੜੇ ਸਰੀਰ ਦੀਆਂ ਬਾਕੀ ਕੁਸਿੰਦੀ ਵਗੈਰਾ ਦਾ ਉਹਨੇ ਹਵਾਲਾ ਦਿੱਤੇ ਨੇ, ਇਹਨਾਂ ਦਾ ਵੀ ਮਾਖਜ਼ ਜਿਹੜਾ ਹੈ, ਮੁੱਢ ਜਿਹੜਾ ਹੈ, ਸੋਤਾ ਜਿਹੜਾ ਹੈ, ਜਿੱਥੋਂ ਫੁੱਟਦੀਆਂ ਨੇ, ਇਹ ਬੇਸ਼ਤਰ ਦਾ ਪੰਜਾਬੀ ਹੈ। ਉਹਦੇ ਬਾਅਦ ਕਹਿੰਦਾ ਕਿ ਗੋਰਖਨਾਥ ਨੇ ਬਾਅਦ ਵਿੱਚ ਲਿਖਿਆ ਭਜਨ, ਪੰਜਾਬੀ ਦੀ ਗੱਲ ਕਰਦੇ ਹਾਂ। ਅਤੇ ਤੀਸਰਾ ਨਾਂ ਉਹਨੇ ਦਿੱਤਾ ਬਾਬਾ ਫਰੀਦ ਦਾ, ਕਿ ਇਹ ਤਿੰਨ। ਮੈਨੂੰ ਕਿਉਂਕਿ ਪਤਾ ਨਹੀਂ ਸੀ ਇਸ ਗੱਲ ਦਾ, ਅਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ, ਤੁਹਾਨੂੰ ਵੀ ਸ਼ਰੀਕ ਕਰ ਲਾਂ ਇਹਦੇ 'ਚ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਬੁੱਧ ਮਤ ਦੇ ਇਹਦੇ 'ਚ ਵੀ ਪੰਜਾਬੀ ਇੰਨੀ ਸਟਰੋਂਗ ਸੀ। ਮੈਂ ਪੰਜਾਬੀ 'ਤੇ ਗੱਲ ਤਾਂ ਜ਼ਾਹਿਰ ਹੈ ਕਿ ਬਹੁਤ ਦੇਰ ਕਰ ਸਕਦਾ ਨਾ, ਉਹਦੀ ਇੱਕੋ ਹੀ। ਮੈਨੂੰ ਕਈ ਲੋਕ ਆਉਂਦੇ ਉਰਦੂ ਦੇ ਬਾਰੇ ਚਾਹੁੰਦੇ, ਮੈਂ ਉਰਦੂ ਦਾ ਆਪ ਲਿਖਾਰੀ, ਲੇਕਿਨ ਜਦੋਂ ਮੈਂ ਕਹਿਣਾ ਕਿ ਨੌਮੌਲੂਦ ਜ਼ੁਬਾਨ ਹੈ, 200 ਸਾਲ ਵੀ ਪੁਰਾਣੀ ਨਹੀਂ, ਅਤੇ ਮੈਂ ਇੱਕੋ ਹੀ ਗੱਲ ਕਰਨਾ। ਮੈਂ ਕਹਿੰਦਾ ਜੀ ਦੇਖੋ ਕਿ ਵਲੀ ਦੱਖਣੀ ਨੂੰ ਮੈਂ ਪੜ੍ਹਿਆ, ਉਹ ਮੈਨੂੰ ਸਮਝ ਨਹੀਂ ਆਇਆ ਅੱਧਾ, ਹਾਲਾਂਕਿ ਮੈਂ ਉਰਦੂ ਦਾ ਬੜਾ ਸੂਝਵਾਨ, ਬੜੀ ਸ਼ਾਇਰ ਕੋ ਮਤਲਬ ਕਿ ਉਰਦੂ ਹੀ ਲਿਖਿਆ 200 ਸਾਲ ਪਹਿਲਾਂ। ਅਤੇ 400 ਸਾਲ ਪਹਿਲਾਂ, 400-500 ਸਾਲ ਪਹਿਲਾਂ ਸ਼ਾਹ ਹੁਸੈਨ ਕਹਿੰਦਾ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ। ਇਹ ਸਮਝ ਆਉਂਦੀ ਕਿ ਨਹੀਂ? ਇਹ ਜ਼ੁਬਾਨ ਦੀ ਮੈਚੋਰਟੀ ਜਿਹੜੀ ਹੈ ਨਾ, ਜ਼ੁਬਾਨ ਦੀ ਮੈਚੋਰਟੀ ਦੱਸਦੀ ਹੈ ਕਿ ਕਿੰਨੀ ਪੁਰਾਣੀ ਔਰ ਕਿੰਨੀ ਸੁਚਲ ਹੈ। ਅੱਛਾ, ਇੱਕ ਹੋਰ ਗੱਲ ਮੇਰੇ ਜ਼ਿਹਨ ਵਿੱਚ ਐਵੇਂ ਆ ਗਈ, ਕਿਉਂਕਿ ਮੈਂ ਇੱਕ ਮਤਲਬ ਕਿ ਤਾਲਿਬ ਇਲਮਾਂ ਸਾਰਿਆਂ ਦਾ, ਜਿੰਨੇ ਵੀ ਸਾਡੇ ਸੂਫੀ ਸ਼ੁਰਾ ਹੋਏ ਨੇ, ਅਤੇ ਸੁਲਤਾਨ ਬਾਹੂ ਨੂੰ ਕਿਸੇ ਨੇ ਪੁੱਛਿਆ, ਅੱਛਾ ਮਾਈਂਡ ਯੂ ਕਿ ਪੰਜਾਬੀ ਦੇ ਜਿੰਨੇ ਸ਼ੁਰਾ ਨੇ, ਮਤਲਬ ਨਾਂ ਲੈਣ ਦੀ ਜ਼ਰੂਰਤ ਨਹੀਂ, ਮਤਲਬ ਛੋਟੇ ਮੋਟੇ ਖੁਦਾ ਨੇ ਆਪਣੀ ਜ਼ੁਬਾਨ ਦੇ, ਅਤੇ ਇਹ ਹੀ ਨੇ ਨਾ, ਇਹ ਹੀ ਬੰਦੇ ਹੁੰਦੇ ਨੇ ਜਿਹੜੇ ਕ੍ਰੀਏਟ ਕਰਦੇ ਨੇ। ਅੱਲਾਹ ਤਾਲਾ ਨੇ ਕ੍ਰੀਏਟ ਕੀਤਾ ਨਾ, ਅਤੇ ਇਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਕ੍ਰੀਏਟ ਕੀਤਾ। ਚੁਨਾਂਚੇ ਬੁੱਲੇ ਸ਼ਾਹ ਲੈ ਲਓ, ਸ਼ਾਹ ਹੁਸੈਨ ਲੈ ਲਓ, ਇਹ ਲੈ ਲਓ ਵਾਰਿਸ ਸ਼ਾਹ ਲੈ ਲਓ, ਹਾਫਿਜ਼ ਬਰਖੁਰਦਾਰ ਲੈ ਲਓ, ਇਹ ਮੰਨੇ ਪ੍ਰਮੰਨੇ ਸਨ ਆਪਣਾ ਲਿਖਾਰੀ ਔਰ ਸੂਝਵਾਨ, ਫਾਰਸੀ ਦੇ ਵੀ ਔਰ ਅਰਬੀ ਦੇ ਵੀ। ਉਰਦੂ ਸ਼ਾਇਰਾਂ 'ਚ ਕੋਈ ਇਤਨਾ ਪੜ੍ਹਿਆ ਲਿਖਿਆ ਨਹੀਂ ਸੀ ਜਿੰਨੇ ਇਹ 5-7 ਪੜ੍ਹੇ ਲਿਖੇ ਸਨ। ਤੁਸੀਂ ਬਕਾਇਦਾ ਮਤਲਬ ਕਿ ਤਾਲੀਮ ਦੇ ਹਵਾਲੇ ਨਾਲ ਦੇਖ ਲਓ। ਚੁਨਾਂਚੇ ਇਹਨਾਂ ਨੂੰ ਪੁੱਛਿਆ ਗਿਆ, ਸੁਲਤਾਨ ਬਾਹੂ ਨੂੰ, ਕਿ ਜੀ ਤੁਸੀਂ ਸਾਰਾ ਕੁਝ, ਤੁਸੀਂ ਫਾਰਸੀ ਦਾ ਵੀ ਕਲਾਮ ਹੈ, ਲੇਕਿਨ ਤੁਸੀਂ ਕਲਾਮ ਅਸਲ ਵਿੱਚ ਪੰਜਾਬੀ 'ਚ ਲਿਖਿਆ ਅਤੇ ਕਿਉਂ ਲਿਖਿਆ? ਉਹਨਾਂ ਇੱਕ ਗੱਲ ਆਖੀ ਸੀ। ਉਹਨਾਂ ਕਿਹਾ ਸੀ ਕਿ ਮੈਂ ਸਾਰੇ ਤਜਰਬੇ ਦੇ ਬਾਅਦ ਇਹਦੀ ਡੈਪਥ ਜਾ ਕੇ ਫਾਰਸੀ ਅਰਬੀ ਦੀ, ਬਾਕੀ ਜ਼ੁਬਾਨਾਂ ਦੀ, ਮੈਨੂੰ ਇਹ ਪਤਾ ਲੱਗਾ ਹੈ ਕਿ ਅੱਲਾ ਨਾਲ ਗੱਲਾਂ ਕਰਨ ਲਈ ਪੰਜਾਬੀ ਸਭ ਤੋਂ ਸੋਹਣੀ ਜ਼ੁਬਾਨ। ਅਤੇ ਮਤਲਬ ਇਹ ਵੇ ਕਿ ਅੱਛਾ, ਇਹ ਨਾਲ ਹੀ ਮੈਂ ਇੱਕ ਛੋਟਾ ਜਿਹਾ ਹਵਾਲਾ ਹੋਰ ਦੇਣਾ ਚਾਹੁੰਦਾ। ਉਹ ਇਹ ਵੇ ਕਿ ਰਸੂਲੁੱਲਾਹ ਸਲਮ ਜਿਹੜੇ ਸਨ, 2 ਵੱਡੇ ਕਸੀਦੇ ਲਿਖੇ ਗਏ। ਇੱਕ ਸੀ ਕਸੀਦਾ ਬਾਂਤ ਸਾਹਿਬ, ਇੱਕ ਸੀ ਕਸੀਦਾ ਬੁਰਦਾ, ਜਿਹੜਾ ਸਾਰਿਆਂ ਨੂੰ ਪਤਾ ਹੈ। ਅੱਛਾ, ਅਲਾਮਾ ਬੁਸੀਰੀ ਉਹਨਾਂ ਨੇ ਲਿਖਿਆ। ਪੈਕੇਜਿਸ ਵਾਲਿਆਂ ਨੇ ਇੱਕ ਕਿਤਾਬ ਛਪਦੀ ਹੈ ਕਸੀਦਾ ਬੁਰਦਾ ਦੇ ਹਵਾਲੇ ਨਾਲ। ਉਹਦੇ 'ਚ ਅਸਲ ਚੀਜ਼ ਇਹ ਵੇ ਕਿ ਉੱਤੇ ਅਰਬੀ ਦੇ ਵਿੱਚ ਸ਼ੇਰ ਹੈ, ਜਿਹੜੀ ਮੈਨੂੰ ਨਹੀਂ ਆਉਂਦੀ, ਜ਼ਾਹਿਰ ਕਿ ਬਹੁਤ ਕਮਾਲ ਦੀ ਹੋਣੀ ਹੈ। ਉਹਦੇ ਬਾਅਦ ਉਹਦਾ ਫਾਰਸੀ ਤਰਜਮਾ, ਔਰ ਸਿਫਤੁਲ ਹਸਨ ਜ਼ੈਗਮ ਇੰਚਾਰਜ ਨੇ ਇਹਦੇ। ਅੱਛਾ, ਉਸ ਤਰਜਮੇ ਦੇ ਬਾਅਦ ਉਹਦਾ ਉਰਦੂ ਤਰਜਮਾ ਹੈ, ਅਖੀਰ 'ਚ ਉਹਦਾ ਫਾਰਸੀ ਤਰਜਮਾ। ਫਾਰਸੀ ਤਰਜਮਾ ਕਿਹਨੇ ਕੀਤਾ ਹੈ? ਹਾਫਿਜ਼ ਬਰਖੁਰਦਾਰ ਔਰ ਵਾਰਿਸ ਸ਼ਾਹ ਨੇ। ਉਹਨਾਂ ਡਾਇਰੈਕਟ ਅਰਬੀ ਤੋਂ ਕੀਤਾ ਹੈ। ਔਰ ਮੈਂ ਕੋਈ ਇਹਦੇ ਬਾਰੇ 'ਚ ਐਗਜ਼ੈਜੂਰੇਟ ਨਹੀਂ ਕਰ ਰਿਹਾ, ਤੁਸੀਂ ਉਹ ਸਾਰਾ ਪੜ੍ਹੋ ਜਿਹੜੇ ਵਾਰਿਸ ਸ਼ਾਹ ਔਰ ਹਾਫਿਜ਼ ਬਰਖੁਰਦਾਰ ਦਾ ਤਰਜਮੇ ਨੇ ਸ਼ੇਅਰ ਵਿੱਚ ਨੇ, ਉਹ ਬਾਕੀ ਤਮਾਮ ਜ਼ੁਬਾਨਾਂ ਦੇ ਉੱਤੇ ਨੇ। ਉਹਨਾਂ 'ਚ ਉਹ ਅਸਰ ਹੀ ਨਹੀਂ ਜੋ ਪੰਜਾਬੀ ਤਰਜਮੇ ਦੇ ਵਿੱਚ।
ਚੁਨਾਚੇ ਗੱਲ ਕਿਧਰੇ ਦੀ ਕਿਧਰੇ ਨਿਕਲ ਗਈ। ਮੈਂ ਜ਼ਿਆਦਾ ਦੇਰ ਨਹੀਂ ਲਾਉਂਦਾ, ਮੈਨੂੰ ਪਤਾ ਸੁਹੇਲ ਦਾ ਵਕਤ ਬੜਾ ਕੀਮਤੀ ਹੈ। ਇਹਦਾ ਤਾਂ ਚੱਲ ਰਿਹਾ ਹੁੰਦਾ ਨਾ, ਮੀਟਰ ਚੱਲ ਰਿਹਾ ਹੁੰਦਾ ਹਾਂਜੀ। ਅੱਛਾ, ਅਤੇ ਇੱਕ ਗੱਲ ਮੈਂ ਹਮੇਸ਼ਾ ਕਰਨਾ, ਅਖੀਰ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਮੇਰਾ ਦਾਗਿਸਤਾਨ ਨਾਮ ਦੀ ਕਿਤਾਬ ਹੈ, ਮੇਰਾ ਬੜਾ ਫੇਵਰੇਟ ਹੈ ਉਹ ਬੰਦਾ, ਰਸੂਲ ਹਮਜ਼ਾ ਤੋਂ ਬੜਾ ਵੱਡਾ ਸ਼ਾਇਰ ਦਾਗਿਸਤਾਨ ਦਾ, ਔਰ ਫੈਜ਼ ਸਾਹਿਬ ਨੇ ਉਹਦੇ ਤਰਜਮੇ ਕੀਤੇ, ਉਹਨਾਂ ਦੀ ਦੋਸਤੀ ਵੀ ਸੀ। ਅਤੇ ਰਸੂਲ ਜਿਹੜਾ ਹੈ ਉਹ ਸੱਦਾ ਨਾਂ ਦਾ ਕੋਈ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਸੀ। ਇਹਨਾਂ ਦੀ ਜ਼ੁਬਾਨ ਹੈ ਅਵਾਰ। ਜਦੋਂ ਉਹਨੇ ਲਿਖੀ ਕਿਤਾਬ ਉਦੋਂ ਸਿਰਫ 70,000 ਬੰਦੇ ਉਹਨੂੰ ਬੋਲਦੇ ਸਨ, ਹੁਣ ਜ਼ਿਆਦਾ ਹੋ ਗਏ। ਦੋ ਚੀਜ਼ਾਂ ਸਿਰਫ ਮੈਂ ਕੋਟ ਕਰਾਂ। ਉਹਨੇ ਕਿਹਾ ਕਿ ਸਾਡੇ ਬੜੇ ਪੀਸਫੁਲ ਨੇ ਸਾਰਾ, ਬਾਕੀ ਜ਼ਾਤੀ ਦੁਸ਼ਮਣੀਆਂ ਵੀ ਹੁੰਦੀਆਂ, ਲੇਕਿਨ ਜਿਸ ਗੱਲ ਦੇ ਉੱਤੇ ਕਤਲ ਹੋ ਜਾਂਦਾ ਨਾ, ਉਹ ਇਹ ਵੇ ਕਿ ਅਗਰ ਤੁਹਾਨੂੰ ਗਾਲ ਕੱਢੇ ਕਿ ਜਾਂ ਤੂੰ ਆਪਣੀ ਆਵਾਜ਼ ਜ਼ੁਬਾਨ ਜਿਹੜੀ ਉਹ ਭੁੱਲ ਜਾਵੇਂ, ਇੱਥੇ ਕਤਲ ਹੋ ਜਾਂਦਾ ਕਿ ਤੂੰ ਇਹ ਕੀ ਕਹਿ ਦਿੱਤਾ, ਮੇਰੀ ਮਾਂ ਦੇ ਖਿਲਾਫ ਗੱਲ ਕੀਤੀ। ਉਹਦਾ ਇੱਕ ਇੰਸੀਡੈਂਟ ਹੈ ਜਿਹੜਾ ਮੈਂ ਰਸੂਲ ਹਮਜ਼ਾ ਤੋਂ ਇੰਟਰਨੈਸ਼ਨਲ ਫੇਮ ਦਾ ਸੀ। ਇਹ ਗਿਆ ਆਪਣਾ ਪੈਰਿਸ ਕਿਸੇ ਕਾਨਫਰੰਸ ਵਿੱਚ, ਉੱਥੇ ਗਿਆ ਅਤੇ ਪੈਰਿਸ ਦਾ ਕੋਈ ਬੜਾ ਮਸ਼ਹੂਰ ਆਰਟਿਸਟ ਉਸ ਵੇਲੇ ਸੀ, ਉਹ ਇਹਨੂੰ ਮਿਲਣ ਆਇਆ। ਉਹ ਕਹਿਣ ਲੱਗਾ ਜੀ ਮੈਂ ਵੀ ਦਾਗਿਸਤਾਨ ਦਾ ਅਤੇ ਮੈਂ ਵੀ ਉਸੇ ਇਲਾਕੇ ਦਾ, ਅਤੇ ਮੈਂ ਕੋਈ 20-25 ਸਾਲ ਪਹਿਲਾਂ ਇੱਥੇ ਆਇਆ ਸਾਂ, ਇੱਥੇ ਸ਼ਾਦੀ ਕਰ ਲਈ, ਇੱਥੇ ਸੈਟਲ ਹੋ ਗਿਆ। ਚੁਨਾਚੇ ਕਹਿੰਦੇ ਨੇ ਕਿ ਸਾਰਾ ਦਿਨ ਬੈਠੇ ਖਾਂਦੇ ਪੀਂਦੇ ਰਹੇ। ਜ਼ਾਹਿਰ ਫਰਾਂਸ ਹੀ ਤਾਂ ਬੰਦਾ ਪੀਂਦਾ ਹੀ ਜ਼ਿਆਦਾ ਨਾ, ਖਾਂਦਾ ਤਾਂ ਬੇਵਕੂਫ ਹੀ ਹੈ। ਅੱਛਾ, ਅਤੇ ਉਹ ਵਾਪਸ ਆਏ ਅਤੇ ਰਸੂਲ ਕਹਿੰਦੇ ਨੇ ਕਿ ਮੈਂ ਇੱਕ ਦਿਨ ਘੋੜੇ 'ਤੇ ਜਾ ਰਿਹਾ ਸਾਂ ਪਹਾੜਾਂ ਦੇ ਵਿੱਚ, ਅਤੇ ਯਕਦਮ ਮੈਨੂੰ ਯਾਦ ਆਇਆ ਕਿ ਉਹ ਜਿਹੜਾ ਫਰੈਂਚ ਮੁਸੱਵਰ ਸੀ ਇੱਥੋਂ ਦਾ ਰਹਿਣ ਵਾਲਾ, ਉਹਨੇ ਕਿਹਾ ਸੀ ਕਿ ਮੇਰਾ ਪਿੰਡ ਫਲਾਂ ਆਬਸ਼ਾਰ ਔਰ ਫਲਾਣੀ ਪਹਾੜੀ ਦੇ ਦਰਮਿਆਨ ਇੱਕ ਜਗ੍ਹਾ। ਉਹ ਪਿੰਡ ਮੈਨੂੰ ਨਜ਼ਰ ਆਇਆ। ਮੈਂ ਕਿਹਾ ਚਲੋ ਮੈਂ ਪਤਾ ਕਰਨਾ ਜਾ ਕੇ। ਮੈਂ ਉੱਥੇ ਗਿਆ ਅਤੇ ਚਾਹੁੰਦੇ ਕੀ ਬੰਦੇ ਸਨ, ਜਿਹੜੇ 10-12 ਘਰਾਣੇ ਸਨ। ਮੈਂ ਕਿਹਾ ਇੱਥੇ ਕੋਈ ਬੰਦਾ ਐਸਾ ਹੈ ਸੀ ਜਿਹੜਾ ਇੱਥੋਂ ਗਿਆ ਬਾਹਰ ਔਰ ਹਾਲੀ ਤੱਕ ਵਾਪਸ ਕਦੀ ਨਹੀਂ ਆਇਆ। ਉਹਨੇ ਕਿਹਾ ਆਹੋ ਹੈ ਸੀ, ਸਾਡਾ ਖਿਆਲ ਹੈ ਮਰ ਗਿਆ, ਉਹਦੀ ਕੋਈ ਖੈਰ ਖਬਰ ਕੋਈ ਨਹੀਂ। ਉਹਨੇ ਕਿਹਾ ਉਹਦਾ ਕੋਈ ਅੱਗਾ ਪਿੱਛਾ ਕੋਈ? ਉਹਨੇ ਕਿਹਾ ਉਹਦੀ ਮਾਂ ਹਾਲੀ ਹੈ। ਮੈਂ ਕਿਹਾ ਜੀ ਉਹਨੂੰ ਬੁਲਾਓ। ਉਹਦੀ ਮਾਂ ਆਈ, ਉਹਨੂੰ ਪਹਿਲਾਂ ਪਤਾ ਲੱਗ ਗਿਆ ਕਿ ਮੈਂ ਉਹਦੇ ਪੁੱਤਰ ਨੂੰ, ਉਹ ਮੈਨੂੰ ਜਫਾ ਮਾਰ ਕੇ ਰੋਂਦੀ ਰਹੀ। ਮੈਨੂੰ ਕਹਿਣ ਲੱਗੀ ਕਿ ਤੁਸੀਂ ਕੀ ਕਰਦੇ ਰਹੇ? ਮੈਂ ਕਿਹਾ ਬਈ ਇਸ ਤਰ੍ਹਾਂ ਖਾਂਦੇ ਪੀਂਦੇ ਰਹੇ ਹਾਂ, ਗੱਲਾਂ ਕਰਦੇ ਰਹੇ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲ ਰਿਹਾ। ਇਹ ਖਾਮੋਸ਼ ਜੀ। ਉਹਨੇ ਕਿਹਾ ਅੱਛਾ ਤੁਸੀਂ ਆਪਸ ਵਿੱਚ ਕਿਹੜੀ ਜ਼ੁਬਾਨ ਵਿੱਚ ਗੱਲ ਕਰ ਰਹੇ ਸੀ? ਮੈਂ ਕਿਹਾ ਫਰੈਂਚ ਵਿੱਚ। ਉਹਨੇ ਕਿਹਾ ਕਿ ਉਹ ਆਪਣੀ ਆਵਾਜ਼ ਜ਼ੁਬਾਨ ਭੁੱਲ ਗਿਆ ਹੈ? ਮੈਂ ਕਿਹਾ ਆਹੋ। ਉਹ ਖਾਤੂਨ ਨੇ ਜਿਹੜਾ ਸਿਰ 'ਤੇ ਰੁਮਾਲ ਬੰਨ੍ਹਿਆ ਸੀ ਨਾ, ਉਹ ਆਪਣੇ ਚਿਹਰੇ 'ਤੇ ਪਾ ਲਿਆ। ਰਸੂਲ ਕਹਿੰਦਾ ਹੈ ਕਿ ਜਦੋਂ ਕਿਸੇ ਦਾ ਇਕੱਲਾ ਪੁੱਤਰ ਮਰ ਜਾਏ ਅਤੇ ਮਾਂ ਨੂੰ ਖਬਰ ਪਹੁੰਚਦੀ ਹੈ ਅਤੇ ਉਹ ਆਪਣਾ ਚਿਹਰਾ ਢੱਕ ਲੈਂਦੀ ਹੈ। ਔਰ ਉਹਨੇ ਕਿਹਾ ਤੂੰ ਮੇਰੇ ਪੁੱਤਰ ਨੂੰ ਨਹੀਂ ਮਿਲ ਕੇ ਆਇਆ, ਮੇਰਾ ਪੁੱਤਰ ਮਰ ਗਿਆ। ਇਹਦੇ ਨਾਲ ਮੈਂ ਮਤਲਬ ਇੱਥੇ ਬਹੁਤ ਤਫਸੀਲ ਗੱਲ ਹੋ ਸਕਦੀ ਹੈ। ਜ਼ੁਬਾਨ ਸਾਡੀ ਜਿਹੜੀ ਹੈ ਪੰਜਾਬੀ ਜਿਹੜੀ ਹੈ, ਲੇਕਿਨ ਹੁਣ ਮੈਂ ਇਜਾਜ਼ਤ ਵੀ ਲੈਣੀ ਹੈ। ਬਸ ਇਹ ਵੇ ਕਿ ਮਾਸੀ ਮੇਰੀ, ਅੱਛਾ ਅਸਾਂ ਮਾਸੀਆਂ ਅਤੇ ਮਾਵਾਂ ਕੋਲ ਹੀ ਸਿੱਖੀ ਜ਼ੁਬਾਨ ਸਾਡੇ ਘਰਾਂ 'ਚ, ਉਹਨਾਂ ਦੇ ਮੁਹਾਵਰੇ ਇਸਤੇਮਾਲ ਕੀਤੇ। ਅਤੇ ਮਾਸੀ ਬੁੱਢੀ ਹੋ ਗਈ ਮੇਰੇ ਨਾਲ ਜਿੰਨੀ ਹੋ ਗਈ ਹੋਣੀ। ਅਤੇ ਇੱਕ ਤਾਂ ਵਾਹਵਾ ਤਨਤੋਸ਼ ਦੀ ਜੱਟੀ, ਮਰਦਿਆਂ ਵੇਲੇ ਵੀ ਪੁੱਤਰ ਕਹਿਣ ਲੱਗੇ ਕਿ ਪੁੱਤਰ ਕੁਝ ਗੋਸ਼ਤ ਖਵਾ ਚੰਗੇ ਤਿੱਕੇ ਛਿੱਕੇ, ਮੈਂ ਮਰ ਜਾਣਾ ਫਿਰ। ਮਤਲਬ ਇੰਨੀ ਸ਼ੌਕੀਨ ਖਾਣ ਪੀਣ ਦੀ। ਅਤੇ ਨਿਕਲਿਆ ਨਹੀਂ ਸੀ ਜਾਂਦਾ, ਰਿਕਸ਼ੇ 'ਚ ਬਹਿ ਜਾਏ ਜਾਂ ਮਤਲਬ ਕਾਰ 'ਚ, ਅਤੇ ਬਾਹਰ ਨਿਕਲ ਕੇ ਹਮੇਸ਼ਾ
ਕਹਿੰਦੀ ਸੀ ਮੁਸਤਨਸਰ ਇਹ ਬੁਢੇਪਾ ਜਿਹੜਾ ਨਾ ਇਹਦੇ ਸਿਰ 'ਚ ਮੈਂ 100 ਛਿੱਤਰ ਮਾਰਾਂ ਤੇ ਗਿਣਾ ਇੱਕ, ਅਤੇ ਮੈਨੂੰ ਸਮਝ ਨਹੀਂ ਸੀ ਆਉਂਦੀ। ਅੱਜ ਮੈਨੂੰ ਪਤਾ ਲੱਗਾ ਕਿ ਮਾਸੀ ਕੀ ਕਹਿੰਦੀ ਸੀ। ਅੱਛਾ, ਮੈਂ ਤਾਂ ਹੁਣ 100 ਛਿੱਤਰ ਮਾਰਨ ਜੋਗਾ ਵੀ ਨਹੀਂ ਰਿਹਾ। ਅਤੇ ਉਸੇ ਮਾਸੀ ਦਾ ਇੱਕ ਸੀ ਤਕੀਆ ਕਲਾਮ ਸੀ ਕਿ ਜਦੋਂ ਮਿਲਦੀ ਸੀ ਮੈਨੂੰ ਆਖਰੀ ਗੱਲ, ਅਤੇ ਕਹਿੰਦੀ ਹੁੰਦੀ ਸੀ ਮਾਂ ਰੱਜ ਗਈ, ਮਾਂ ਮੈਂ ਤੈਨੂੰ ਵੇਖ ਕੇ ਰੱਜ ਗਈ ਹਾਂ ਮਾਂ। ਅੱਜ ਜਿਹੜੀ ਪੰਜਾਬੀ ਕਾਨਫਰੰਸ ਔਰ ਜਿਹੜੇ ਲੋਕ ਆਏ ਨੇ, ਜਿਹੜੇ ਸ਼ਰੀਕ ਨੇ, ਮੇਰਾ ਖਿਆਲ ਹੈ ਕਿ ਜਿਹੜੀ ਮਾਂ ਹੈ ਪੰਜਾਬੀ, ਉਹਨੇ ਤੁਹਾਨੂੰ ਵੇਖ ਕੇ ਕਿਹਾ ਹੋਣਾ ਹੈ ਕਿ ਮਾਂ ਰੱਜ ਗਈ। ਵਾਹ।